ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਹੋਣਗੇ ਸਾਡੇ ਨਾਲ ਬਲਵਿੰਦਰ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਗੁਰਦੀਪ ਸਿੰਘ ਪਿਰਦੀ, ਕਲੋਬਸ ਤਨਾਮ ਸਿੰਘ ਸ਼ੇਰਗਿੱਲ, ਸਲਮਾ ਮਨਜੀਤ ਸਿੰਘ ਦੀਵਾਨਾ, Fresno ਖਾਲਸਾ ਇੰਸ਼ੋਰੈਂਸ ਏਜੰਸੀ ਸਾਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਟਰਕੀਆਂ ਇਮੀਗ੍ਰੇਸ਼ਨ ਲਾ ਫਰਮ 4159090503 ਜੈਂਡਰ ਹੋਮ ਲੋਨ ਮੌਜੀਮਾ ਜੀ 5599052575। ਬਹੁਤ ਧੰਨਵਾਦ ਕਰਦੇ ਇਹਨਾਂ ਦਾ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਨੇ, ਸਭ ਤੱਕ ਪਹੁੰਚਾਉਂਦੇ ਨੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਬਣੇ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਾਂਗਰਸ ਦੇ ਕਲੇਸ਼ ਦੀ ਕਰਦੇ ਹਾਂ। ਗੱਲਾਂ ਤਾਂ ਹੁਣ ਹਾਈ ਕਮਾਨ ਤੱਕ ਪਹੁੰਚ ਗਈਆਂ, ਦਿੱਲੀ ਪਹੁੰਚ ਗਈਆਂ, ਪਰ ਗੱਲ ਕਿਸੇ ਪਾਸੇ ਨਹੀਂ ਲੱਗਦੀ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜਾ ਡਿਪਟੀ ਮੁੱਖ ਮੰਤਰੀ ਬਣਾਉਣ ਦੀ ਗੱਲ ਜਦੋਂ ਚੱਲੀ ਹੈ ਨਵਜੋਤ ਸਿੱਧੂ ਨੂੰ ਹਾਈ ਕਮਾਂਡ ਦੇ ਵੱਲੋਂ, ਤਾਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਉਹਨੇ ਇੱਕ ਵਾਰੀ ਫੇਰ ਨਾ ਕਰ ਦਿੱਤੀ ਹਾਈ ਕਮਾਂਡ ਨੂੰ। ਇਹ ਗੱਲ ਕਹਿਤੀ ਕਿ ਉਪ ਮੁੱਖ ਮੰਤਰੀ ਬਣਾਉਣ ਲਈ ਤਿਆਰ ਨਹੀਂ, ਜੇ ਮੰਤਰੀ ਬਣਾਉਣਾ ਤਾਂ ਵੇਖ ਲਓ। ਉਹਨਾਂ ਨੇ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਦਿੱਤੇ ਬਿਆਨ ਨੇ, ਉਹਨਾਂ ਨੂੰ ਸਾਰਾ ਕੁਝ ਜਿਹੜਾ ਹਾਈ ਕਮਾਂਡ ਨੂੰ ਦਿਖਾਇਆ ਕਿ ਉਹ ਕਿਵੇਂ ਜਿਹੜਾ ਬੋਲ ਰਿਹਾ ਤੇ ਕਾਂਗਰਸ ਦਾ ਨੁਕਸਾਨ ਕਰ ਰਿਹਾ। ਵੈਸੇ ਨੁਕਸਾਨ ਉਹ ਕੈਪਟਨ ਦਾ ਕਰ ਰਿਹਾ, ਨਾਲ ਕਾਂਗਰਸ ਦਾ ਆਪੇ ਜਿਹੜਾ ਉਹ ਹੋਈ ਜਾਂਦਾ। ਮਲਕਰਜਨ ਖੜਗੇ ਨੇ ਇੱਕ ਗੱਲ ਕਹਿ ਕੇ ਜਿਹੜੀ ਹੈਰਾਨਗੀ ਥੋੜੀ ਜਿਹੀ ਪੈਦਾ ਕੀਤੀ ਕਿ ਜਿਹੜੀ ਪੰਜਾਬ ਦੇ ਵਿੱਚ ਚੋਣ ਹੈ ਉਹ ਅਸੀਂ ਕਿਸੇ ਨੂੰ ਮੁੱਖ ਮੰਤਰੀ ਫੇਸ ਬਣਾ ਕੇ ਨਹੀਂ ਲੜਾਂਗੇ, ਉਹ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਹੋਰਾਂ ਦੇ ਨਾਲ ਜਿਹੜੀ ਉਹ ਲੜੀ ਜਾਊਗੀ। ਹੁਣ ਵੱਡਾ ਸਵਾਲ ਇਹ ਆ ਕਿ ਰਾਹੁਲ ਗਾਂਧੀ ਹੋਰੀ ਕੋਈ ਇੰਨੇ ਫੇਮਸ ਆ ਪੰਜਾਬ ਦੇ ਵਿੱਚ ਕਿ ਲੋਕ ਅੰਨ੍ਹੇਵਾਹ ਵੋਟਾਂ ਜਿਹੜੀਆਂ ਜੀ ਉਹ ਪਾ ਦੇਣਗੇ, ਜਿਨ੍ਹਾਂ ਨੇ ਕੈਪਟਨ ਜਾਂ ਸਿੱਧੂ ਨੂੰ ਨਹੀਂ ਵੀ ਪਾਉਣੀਆਂ ਉਹ ਵੀ ਪਾ ਦੇਣਗੇ। ਜਾਂ ਸੋਨੀਆ ਗਾਂਧੀ ਹੋਰਾਂ ਦੀ ਭੱਲ ਇੰਨੀ ਆ ਪੰਜਾਬ ਦੇ ਵਿੱਚ ਕਿ ਉਹ ਕਿਸੇ ਵਿਰੋਧੀ ਧਿਰ ਨੂੰ ਨੇੜੇ ਨਹੀਂ ਟਿਕਣ ਦੇਣਗੇ। ਏਦਾਂ ਦਾ ਕੁਝ ਲੱਗਦਾ ਨਹੀਂ, ਪਰ ਸ਼ਾਇਦ ਖੜਗੇ ਹੋਰਾਂ ਨੇ ਕਿਤੇ ਨਾ ਕਿਤੇ ਠੰਡਿਆ ਕਰਨ ਦਾ ਯਤਨ ਕੀਤਾ ਕਿ ਕਿਸੇ ਨੂੰ ਵੀ ਨਹੀਂ ਫੇਸ ਬਣਾਉਂਦੇ। ਜੇ ਕਿਸੇ ਨੂੰ ਵੀ ਫੇਸ ਨਹੀਂ ਬਣਾਉਂਦੇ ਫਿਰ ਕਾਂਗਰਸ ਪੰਜਾਬ 'ਚ ਸਰਵਾਈਵ ਕਿਵੇਂ ਕਰੂਗੀ? ਕੈਪਟਨ ਅਮਰਿੰਦਰ ਸਿੰਘ ਇਹ ਕਹਿਣਗੇ ਕਿ ਅੱਛਾ ਇਹਦਾ ਮਤਲਬ ਇਹ ਹੋਣਾ ਫਿਰ ਬਾਅਦ 'ਚ ਸਿੱਧੂ ਨੂੰ ਬਣਾਉਣਗੇ, ਤੇ ਸਿੱਧੂ ਇਹ ਸੋਚੂਗਾ ਵੀ ਇਹਨਾਂ ਨੇ ਬਾਅਦ ਦੇ ਵਿੱਚ ਮੈਨੂੰ ਫੇਰ ਖੁੱਡੇ ਲਾਈਨ ਲਾ ਕੇ ਕੈਪਟਨ ਨੂੰ ਬਣਾ ਦੇਣਾ। ਇਸ ਕਰਕੇ ਜਿਹੜਾ ਜੀ ਚੱਲੀ ਜਾ ਰਿਹਾ, ਕੋਈ ਬਾਗੀ ਸੁਰਾਂ ਵਾਲੇ ਦਰਜਨ ਵਿਧਾਇਕ ਨੇ ਤੇ ਮੰਤਰੀ ਨੇ, ਉਹਨਾਂ ਨੇ ਗੁੱਬ ਘਲਾਟ ਇੱਕ ਵਾਰੀ ਫੇਰ ਕੱਢਿਆ ਰਾਹੁਲ ਗਾਂਧੀ ਦੇ ਕੋਲੇ। ਗੱਲਾਂ ਉਹੀ ਨੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਿਰੋਧ ਦੇ ਵਿੱਚ ਜਿਹੜੀ ਗੱਲ ਜਾਂਦੀ ਆ ਉਹ ਇਹ ਆ ਕਿ ਉਹਨਾਂ ਦੇ ਨੇੜੇ ਵਾਲੇ ਮੰਤਰੀ ਵੀ ਉਹਨਾਂ ਦੇ ਖਿਲਾਫ ਭੁਗਤ ਗਏ। ਨਵਜੋਤ ਸਿੰਘ ਸਿੱਧੂ ਦੇ ਖਿਲਾਫ ਇਹ ਗੱਲ ਜਾਂਦੀ ਆ ਕਿ ਉਹਨੇ ਨੇੜੇ ਆ ਕੇ ਇੱਕ ਵਾਰੀ ਫੇਰ ਜਿਹੋ ਜੀ ਬੋਲਬਾਣੀ ਦੇ ਨਾਲ ਜਿਹੜਾ ਇਹ ਸਾਰਾ ਕੁਝ ਕਰ ਲਿਆ, ਉਹਨੇ ਖਲਾਰਾ ਜਿਹੜਾ ਉਹ ਜ਼ਿਆਦਾ ਖਿਲਾਰ ਲਿਆ। ਹੁਣ ਹਾਈ ਕਮਾਂਡ ਜੇ ਨਵਜੋਤ ਸਿੰਘ ਸਿੱਧੂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦਿੰਦੀ ਆ ਹਾਲ ਦੀ ਘੜੀ, ਤਾਂ ਫਿਰ ਇਹ ਹੋਊਗਾ ਕਿ ਜਿੱਥੇ ਇੱਕ ਮਾੜੀ ਮੋਟੀ ਕੋ ਰਹਿ ਗਈ ਆ ਕਾਂਗਰਸ ਦੀ ਸਰਕਾਰ, ਉੱਥੋਂ ਦਾ ਕੋਈ ਵੀ ਨੇਤਾ ਨਵਜੋਤ ਸਿੰਘ ਸਿੱਧੂ ਵਰਗਾ ਜਿਹੜਾ ਉਹ ਅਪਣਾਊਗਾ ਤਰੀਕਾ ਤੇ ਵੀ ਮੈਨੂੰ ਵੀ ਜਿਹੜਾ ਉਹ ਲਾਓ, ਤਾਂ ਉਹਦੇ 'ਚ ਕਾਂਗਰਸ ਜਿਹੜੀ ਆ ਉਹ ਇਸ ਦਬਾਅ ਦੇ ਹੇਠ ਆ ਕੇ ਨਵਜੋਤ ਸਿੰਘ ਸਿੱਧੂ ਨੂੰ ਬਣਾ ਦਊਗੀ। ਇਹਦੇ ਉੱਤੇ ਹੁਣ ਥੋੜੇ ਸਵਾਲ ਜਿਹੜੇ ਆ ਜੀ ਉਹ ਖੜ ਗਏ ਆ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਉਠਾਏ ਗਏ ਜਿਹੜੇ ਸਵਾਲ ਨੇ ਉਹਨਾਂ ਦੇ ਉੱਤੇ ਤਾਂ ਕੋਈ ਬਹੁਤਾ ਵੱਡਾ ਇਤਰਾਜ਼ ਨਹੀਂਗਾ, ਕਿਉਂਕਿ ਉਹ ਵਾਜਬ ਨੇ, ਪਰ ਉਹਦਾ ਜਿਹੜਾ ਉਹ ਦੱਸਣ ਦਾ ਤਰੀਕਾ ਹੈ ਨਾ ਕੁਛ ਉਹ ਅਜੀਬ ਹੈ। ਵੀ ਉਹ ਜਿਹੜੇ ਉਹ ਪੁਰਾਣਾ ਸੁਣਾਉਂਦੇ ਹੁੰਦੇ ਆ ਵੀ ਜਿਹੜੀ ਬੁੜੀ ਏਦਾਂ ਬੋਲਦੀ ਸੀ, ਉਹਨਾਂ ਨੇ ਅੰਦਰ ਤਾੜਤਾ ਸੀਗਾ ਬਰਾਤ ਤੇ ਚੜ੍ਹਨ ਤੋਂ ਪਹਿਲਾਂ, ਤੋਂ ਬਾਰੀ ਥਾਣੀ ਕਹਿੰਦੀ ਸੀ ਵੀ ਤੁਰਨ ਲੱਗੇ ਸਿਹਰੇ ਤਾਂ ਫੂਕ ਲਓ। ਇਹ ਉਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿਵੇਂ ਵੱਖ-ਵੱਖ ਚੈਨਲਾਂ ਦੇ ਉੱਤੇ ਇੰਟਰਵਿਊ, ਤਾਂ ਵੈਸੇ ਉਹਨੂੰ ਕਿਹਾ ਨਹੀਂ ਜਾ ਸਕਦਾ ਕਿਉਂਕਿ ਇੰਟਰਵਿਊਜ਼ ਦੇ ਵਿੱਚ ਕੁਝ ਸਵਾਲ ਹੁੰਦੇ ਆ, ਸਵਾਲ ਤਾਂ ਕਰਨ ਹੀ ਨਹੀਂ ਦਿੱਤੇ ਸਿੱਧੂ ਸਾਹਿਬ ਨੇ ਕਿਸੇ ਵੀ ਜਿਹੜੇ ਉਹ ਪੱਤਰਕਾਰ ਨੂੰ। ਸਾਰੇ ਦੇਖ ਲਿਓ, ਕੋਈ ਵਿਚਾਰਾ 30 ਸਕਿੰਟ ਬੋਲ ਸਕਿਆ, ਕੋਈ 40 ਸਕਿੰਟ ਤੇ ਵੱਧ ਤੋਂ ਵੱਧ ਕੋਈ 45 ਸਕਿੰਟ ਜਿਹੜਾ ਬੋਲ ਸਕਿਆ ਹੋਊਗਾ, ਨਹੀਂ ਤਾਂ ਅਦਰਵਾਈਜ਼ ਉਹੀ ਗੱਲਾਂ ਜਿਹੜੀਆਂ ਸਾਰੀਆਂ ਦੀਆਂ ਸਾਰੀਆਂ ਰਿਪੀਟ ਕੀਤੀਆਂ ਨੇ। ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਜਿਹੜੀ ਪੇਸ਼ੈਂਸ ਹੈ ਤੇ ਅੰਦਾਜ਼ੇ ਬਿਆਨ ਜਿਹੜਾ ਜੀ ਉਹ ਕਿਤੋਂ ਨਾ ਕਿਤੇ ਜਿਹੜਾ ਉਹ ਸਿੱਖਣਾ ਪਊਗਾ। ਉਹ ਜੇ ਨਹੀਂ ਸਿੱਖਦੇ ਤਾਂ ਇਹ ਪਹਿਲਾਂ ਵੀ ਨੁਕਸਾਨ ਉਹਨਾਂ ਦਾ ਕੀਤਾ ਤੇ ਅੱਗੋਂ ਵੀ ਨੁਕਸਾਨ ਉਹਦਾ ਜਿਹੜਾ ਜੀ ਸਿਆਸੀ ਤੌਰ ਦੇ ਉੱਤੇ ਇਹ ਚੀਜ਼ ਕਰੂਗੀ ਜੀ। ਤੇ ਅੱਗੇ ਗੱਲ ਕਰਦੇ ਹੈਗੇ ਆ, ਸਿੱਟ ਵਾਲੇ ਗਏ ਸੀ ਪ੍ਰਕਾਸ਼ ਸਿੰਘ ਬਾਦਲ ਕੋ, ਉਹਨਾਂ ਦੇ ਤਾਂ ਬਹੁਤਾ ਕੁਝ ਪੱਲੇ ਵੀ ਨਹੀਂ ਪਾਇਆ ਨਹੀਂ, ਤੇ ਨਾਲ ਦੀ ਨਾਲ ਉਹਨਾਂ ਦੀ ਪਾਰਟੀ ਨੂੰ ਇਸ ਸਿੱਟ ਦੇ ਉੱਤੇ ਵੀ ਇਤਰਾਜ਼ ਹੈ। ਦੇਖੋ, ਇਹ ਤਾਂ ਸਭ ਨੂੰ ਪਤਾ ਕਿ
ਆਫਟਰ ਆਲ ਪ੍ਰਕਾਸ਼ ਸਿੰਘ ਬਾਦਲ ਦੇ ਕੋਲੇ ਪੁੱਛਗਿੱਛ ਕਰਨ ਜਾਣਾ, ਜਿਹੜਾ 11 ਵਾਰੀ ਵਿਧਾਇਕ ਰਹਿ ਚੁੱਕਿਆ ਹੋਇਆ ਔਰ 5 ਵਾਰੀ ਉਹ ਪੰਜਾਬ ਦਾ ਮੁੱਖ ਮੰਤਰੀ ਕਿਵੇਂ ਬਣਿਆ। ਇਹ ਤਾਂ ਹੁਣ ਬਹੁਤੇ ਵੈਸੇ ਭੇਦ ਨਹੀਂ ਹੈਗੇ, ਇਹ ਤਾਂ ਹੁਣ ਬਹੁਤ ਸਾਰੇ ਲੋਕਾਂ ਨੂੰ ਪਤਾ ਵੀ ਉਹਦਾ ਜਿਹੜਾ ਉਹ ਸਟਾਈਲ ਕੀ ਆ। ਉਹਦਾ ਸਟਾਈਲ ਜਿਹੜਾ ਜੀ ਉਹ ਇੱਕੋ ਹੀ ਆ। ਅੱਛਾ, ਮੈਨੂੰ ਨਹੀਂ ਕਾਕਾ ਪਤਾ ਇਹਦੇ ਬਾਰੇ। ਇਹ ਉਹਦਾ ਪੈਟ ਜਿਹੜਾ ਉਹ ਡਾਇਲਾਗ ਹੈ ਤੇ ਬਿਨਾਂ ਕਿਸੇ ਸ਼ੱਕ ਦੇ ਬਹੁਤੀ ਵਾਰੀ ਇਹ ਵਿੱਚ ਜਿਹੜਾ ਉਹ ਬੋਲਿਆ ਹੋਊਗਾ। ਜਿੰਨੀਆਂ ਕਨਸੋਆਂ ਆ ਰਹੀਆਂ ਨੇ ਉਹਦੇ ਤੋਂ ਪਤਾ ਲੱਗ ਰਿਹਾ ਹੈ ਕਿ ਜਿਹੜੇ ਸਵਾਲ ਸੀਗੇ ਕਿ ਜਦੋਂ ਬੇਅਦਬੀ ਗੋਲੀकांड ਹੋਇਆ ਤੁਹਾਨੂੰ ਪਹਿਲਾਂ ਕਿਹੜੇ ਅਧਿਕਾਰੀ ਨੇ ਫੋਨ ਦੇ ਉੱਤੇ ਜਾਣਕਾਰੀ ਦਿੱਤੀ, ਇਹ ਸਵਾਲ ਪੁੱਛਿਆ ਗਿਆ। ਜਵਾਬ ਕੀ ਮਿਲਿਆ? ਕਾਕਾ 15 ਦੀ ਗੱਲ ਹੈ, ਇਹ ਕਈ ਸਾਲ ਬੀਤ ਗਏ, ਮੈਨੂੰ ਯਾਦ ਨਹੀਂ ਉਸ ਵੇਲੇ ਕਿਹਨੇ ਪਹਿਲਾਂ ਜਿਹੜਾ ਉਹ ਫੋਨ ਕਰਕੇ ਮੈਨੂੰ ਜਾਣਕਾਰੀ ਦਿੱਤੀ ਸੀ। ਦੂਜਾ ਸਵਾਲ ਸੀ ਕਿ ਕੀ ਤੁਹਾਨੂੰ ਉਦੋਂ ਦੇ ਡੀਜੀਪੀ ਸਮੇਧ ਸੈਣੀ ਦਾ ਫੋਨ ਆਇਆ ਸੀ ਜਾਂ ਆਈਜੀ ਅਮਰਾ ਨੰਗਲ ਦਾ? ਕਹਿੰਦੇ ਮੇਰੇ ਕੋਲੇ ਉਸ ਵੇਲੇ ਹੋਮ ਡਿਪਾਰਟਮੈਂਟ ਨਹੀਂ ਸੀਗਾ। ਇਹ ਜ਼ਰੂਰ ਹੈ ਕਿ ਉਸ ਵੇਲੇ ਸਮੇਧ ਸੈਣੀ ਡੀਜੀਪੀ ਸੀ, ਪਰ ਮੈਂ ਇਹ ਨਹੀਂ ਦੱਸ ਸਕਦਾ ਕਿ ਮੈਨੂੰ ਉਸ ਵੇਲੇ ਕਿਹਦਾ ਫੋਨ ਆਇਆ ਸੀ। ਫਿਰ ਸਵਾਲ ਸੀਗਾ ਕਿ ਬੇਅਦਬੀ ਦੀ ਜਾਂਚ ਦੇ ਦੌਰਾਨ ਡੇਰੇ ਮੁਖੀ ਦਾ ਨਾਮ ਆਉਣ ਦੀ ਜਾਣਕਾਰੀ ਤੈਨੂੰ ਸੀ? ਇਹ ਕਿਹਾ ਕਿ ਮਾਮਲੇ ਦੀ ਜ਼ਿੰਮੇਵਾਰੀ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ ਗਈ ਸੀ, ਉਹੀ ਇਹਦੇ ਬਾਰੇ ਕੁਝ ਦੱਸ ਸਕਦੇ ਆ, ਮੈਨੂੰ ਇਹਦੇ ਬਾਰੇ ਨਹੀਂ ਪਤਾ ਉਸ ਵੇਲੇ ਡੇਰਾ ਸੱਚਾ ਸੌਦਾ ਦਾ ਨਾਮ ਆਇਆ ਸੀਗਾ ਕਿ ਨਹੀਂ। ਮੈਨੂੰ ਤਾਂ ਸਿਰਫ ਠੋਸ, ਮੈਂ ਤਾਂ ਕਹਿੰਦੇ ਜੀ ਸਿਰਫ ਠੋਸ ਜਾਂਚ ਦੇ ਆਦੇਸ਼ ਦਿੱਤੇ ਸੀਗੇ। ਕਿਹੜੇ ਅਫਸਰਾਂ ਨੂੰ ਇਹ ਹੁਕਮ ਦਿੱਤੇ ਗਏ ਸੀ ਠੋਸ ਜਾਂਚ ਦੇ? ਇਹ ਸਵਾਲ ਸੀਗਾ। ਫਿਰ ਇਹ ਜਵਾਬ ਇਹ ਆਇਆ ਕਿ ਜਿਵੇਂ ਮੈਂ ਇਹ ਕਿਹਾ ਕਿ ਮਾਮਲਾ ਬਹੁਤ ਪੁਰਾਣਾ, ਹੁਣ ਮੈਨੂੰ ਉਹਨਾਂ ਅਫਸਰਾਂ ਦੇ ਨਾਮ ਯਾਦ ਨਹੀਂ। ਇਹ ਵੀ ਆਖਿਆ ਗਿਆ ਕਿ ਉਮੀਦ ਹੈ ਕਿ ਤੁਸੀਂ ਐਸਆਈਟੀ ਦਾ ਪੂਰਾ ਸਹਿਯੋਗ ਦਿਓਗੇ। ਤਾਂ ਇਹ ਕਿਹਾ ਗਿਆ ਕਿ ਮੈਂ ਆਪਣੀ ਜ਼ਿੰਮੇਵਾਰੀ ਬਹੁਤ ਚੰਗੀ ਤਰ੍ਹਾਂ ਸਮਝਦਾ ਹਾਂ, ਪਹਿਲਾਂ ਵੀ ਸਵਾਲਾਂ ਦੇ ਜਵਾਬ ਦਿੱਤੇ ਆ, ਅੱਗੋਂ ਵੀ ਜਿਹੜਾ ਉਹ ਦਿੰਦਾ ਰਹੂੰਗਾ। ਹੁਣ ਆ ਜਿਹੜੇ ਮੈਂ ਤੁਹਾਨੂੰ ਦੱਸਿਆ ਕਿ ਇਹ ਸਵਾਲਾਂ ਦੇ ਜਵਾਬ ਨੇ ਜਿਹੜੇ ਅੰਦਰ ਦਿੱਤੇ ਗਏ ਆ, ਜਾਂ ਇਹਨੂੰ ਸਵਾਲ ਸਮਝਿਆ ਜਾ ਸਕਦਾ? ਸਵਾਲ ਹੈਗੇ ਨੇ, ਜਵਾਬ ਜਿਹੜੇ ਆ ਉਹ ਨਹੀਂ ਹੈਗੇ। ਅਕਾਲੀ ਦਲ ਬਾਦਲ ਜਿਹੜਾ ਉਹ ਤੜਫਦਾ ਕਿਉਂ ਆ ਇਸ ਜਾਂਚ ਤੋਂ? ਇਹ ਵੱਡਾ ਜਿਹੜਾ ਜੀ ਉਹ ਸਵਾਲ ਹੈ। ਜੇ ਇਹਦੇ ਵਿੱਚ ਕੁਝ ਹੈ ਤਾਂ ਉਹ ਸਾਹਮਣੇ ਆ ਜਾਣਾ ਚਾਹੀਦਾ। ਜੇ ਉਹਦਾ ਕੋਈ ਕਸੂਰ ਨਹੀਂਗਾ, ਉਹਨਾਂ ਦੇ ਕਿਸੇ ਸਰਕਾਰ ਦਾ ਕਸੂਰ ਨਹੀਂਗਾ, ਫਿਰ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂਗੀ। ਜਿਹੜੇ ਇੱਥੇ ਇਹਨਾਂ ਦੇ ਮਹੇਸ਼ਿੰਦਰ ਸਿੰਘ ਗਰੇਵਾਲ ਆ, ਉਹਨੇ ਕੱਲ ਕੁਝ ਜਿਹੜੇ ਪੁਆਇੰਟ ਉਠਾਏ। ਇੱਕ ਤਾਂ ਇਹ ਕਿਹਾ ਕਿ ਇਹ ਸਿੱਟ ਵੀ ਗਲਤ ਹੈ। ਇਹ ਆਖਿਆ ਗਿਆ ਕਿ ਐਲਕੇ ਯਾਦਵ ਜਿਹੜੇ ਇਸ ਸਿੱਟ ਦੇ ਮੁਖੀ ਨੇ, ਉਹਨਾਂ ਨੂੰ ਉਹ ਕਹਿੰਦੇ ਕਿ ਰਾਤੋਂ ਰਾਤ ਤਰੱਕੀ ਦੇ ਕੇ ਐਡੀਸ਼ਨਲ ਡੀਜੀਪੀ ਬਣਾਇਆ ਗਿਆ। ਤੇ ਐਡੀਸ਼ਨਲ ਡੀਜੀਪੀ ਬਣਾ ਕੇ ਇਸ ਕਰਕੇ ਬਣਾਇਆ ਗਿਆ ਕਿਉਂਕਿ ਹਾਈ ਕੋਰਟ ਨੇ ਕਿਹਾ ਸੀਗਾ ਕਿ ਜਿਹੜਾ ਬੰਦਾ ਅੱਗੋਂ ਜਾਂਚ ਕਰੇ ਉਹ ਕੁੰਵਰ ਵਿਜੇ ਪ੍ਰਤਾਪ ਹੋਰਾਂ ਤੋਂ ਉੱਪਰਲੇ ਰੈਂਕ ਦਾ ਹੋਵੇ। ਉਹ ਕਹਿੰਦੇ ਬਾਕੀ ਏਡੀਜੀਪੀ ਹੈਗੇ ਸੀ, ਉਹਨਾਂ ਤੋਂ ਜਾਂਚ ਕਿਉਂ ਨਹੀਂ ਕਰਾਈ? ਜੇ ਐਲਕੇ ਯਾਦਵ ਤੋਂ ਵੀ ਕਰਵਾ ਲਈ ਤੇ ਐਲਕੇ ਯਾਦਵ ਕਿਹੜਾ ਕੋਈ ਕਰਪਟ ਬੰਦਾ ਜਿਹਦੇ ਉੱਤੇ ਕਰਪਸ਼ਨ ਦੇ ਕੋਈ ਦੋਸ਼ ਲੱਗਦੇ ਆ? ਨਿਹਾਇਤ ਇਮਾਨਦਾਰ ਓਨੈਸਟ ਆਫੀਸਰ ਦੇ ਵਜੋਂ ਉਹ ਜਾਣਿਆ ਜਾਂਦਾ। ਜਿੱਥੇ ਜਿੱਥੇ ਵੀ ਐਸਐਸਪੀ ਉਹ ਰਹੇ ਨੇ, ਅੱਜ ਤੱਕ ਕੋਈ ਭੋਰਾ ਤਿਲ ਭਰ ਜੋਗੀ ਵੀ ਜਗ੍ਹਾ ਨਹੀਂ ਹੈਗੀ ਜਿਹੜੀ ਕਿ ਉਹਦੇ ਉੱਤੇ ਕੋਈ ਇਲਜ਼ਾਮ ਲੱਗਦਾ ਹੋਵੇ ਐਲਕੇ ਯਾਦਵ ਹੋਰਾਂ ਦੇ ਉੱਤੇ। ਜਿਹੜਾ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਦੂਜਾ ਸਵਾਲ ਉਠਾਇਆ ਕਿ ਜੀ ਇਹ 307 ਦਾ ਮਾਮੂਲੀ ਮਾਮਲਾ ਹੈ ਜਿਹੜਾ ਕਿ ਇਰਾਦਾ ਕਤਲ ਦਾ, ਇਹਦੇ ਵਿੱਚ ਇੱਕ ਸਾਬਕਾ ਮੁੱਖ ਮੰਤਰੀ ਨੂੰ ਸੱਦਣ ਦੀ ਕੀ ਲੋੜ ਸੀ? ਕਹਿੰਦੇ ਜਿਹੜਾ ਇੱਕ ਥਾਣੇਦਾਰ ਹੈ ਉਹ ਹਫ਼ਤੇ ਦੇ ਵਿੱਚ 307 ਦਾ ਮੁਕੱਦਮਾ ਹੱਲ ਕਰ ਦਿੰਦਾ, ਤੇ ਨਾਲ ਇਹ ਵੀ ਕਹਿਤਾ ਵੀ ਜੇ 15 ਦਿਨ ਨਹੀਂ ਕਰਦਾ ਤੇ ਉਹਨੂੰ ਸਸਪੈਂਡ ਕਰ ਦਿੰਦੇ ਆ। ਸਵਾਲ ਇਹ ਸੀ ਤੁਹਾਡੇ ਕੋਲੇ 1.5 ਸਾਲ ਸੀ, 1.5 ਸਾਲ ਦੇ ਵਿੱਚ ਤੁਸੀਂ ਉਹ ਹੱਲ 307 ਦਾ ਕਿਉਂ ਨਾ ਕਰ ਲਿਆ? ਮਾਮੂਲੀ ਮਾਮਲਾ ਕਿਵੇਂ ਹੋ ਗਿਆ? ਹੈ ਕੋਈ ਗਲੀ ਮਹੱਲੇ ਦੇ ਵਿੱਚ ਲੜਾਈ ਹੋਈ ਸੀ? ਇਹ ਤਾਂ ਉੱਥੇ ਜਿਹੜੇ ਲੋਕ ਬੈਠੇ ਸੀ ਉਹ ਬੈਠੇ ਕਿਉਂ ਸੀ? ਉਹਦੇ ਪਿੱਛੇ ਡਿਟੇਲ ਦੇ ਵਿੱਚ ਚਲੇ ਜਾਓ। ਉਹ ਬੈਠੇ ਸੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ, ਬੇਅਦਬੀ ਦੀਆਂ ਘਟਨਾਵਾਂ ਕਿਉਂ ਵਾਪਰੀਆਂ ਸੀ ਉਹਦੀ ਡਿਟੇਲ 'ਚ ਚਲ ਜਾਓ। ਇਹ ਮਾਮੂਲੀ ਮੁਕੱਦਮਾ ਮਹੇਸ਼ਿੰਦਰ ਸਿੰਘ ਗਰੇਵਾਲ ਕਹਿ ਰਿਹਾ ਇਹਨੂੰ, ਜਿਹੜਾ ਉਹਨਾਂ ਦੇ ਵਾਸਤੇ ਇਹ ਮਾਮੂਲੀ ਜਿਹੜਾ ਉਹ ਮੁਕੱਦਮਾ ਹੈ, ਇਹਦੇ ਵਿੱਚ ਕੋਈ ਬਹੁਤਾ ਹੈ ਨਹੀਂਗਾ। ਫਿਰ ਇਹ ਕਿਹਾ ਨਾ ਕਿ ਐਸਡੀਐਮ ਨੇ ਲਾਠੀ ਚਾਰਜ ਦੇ ਹੁਕਮ ਦਿੱਤੇ ਸੀ, ਐਸਡੀਐਮ ਨੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਸੀ, ਉਹਨੂੰ ਫੜ ਲਓ ਜਾ ਕੇ। ਕਹਿੰਦੇ ਵੀ ਤੁਸੀਂ ਨਾ ਫੜ ਲਿਆ। ਕਹਿੰਦੇ ਐਸਡੀਐਮ ਨੂੰ ਇਹ ਵੀ ਪਤਾ ਕਿ ਪੁਲਿਸ ਕਿਹੜੀ ਸੀ। ਪੁਲਿਸ ਤਾਂ ਉਦੋਂ ਜਿਹੜਾ ਪਰਚਾ ਦਰਜ ਹੋਇਆ ਸੀ ਉਹਦੇ ਚ ਅਣਪਛਾਤੀ ਤੁਹਾਡੀ ਸਰਕਾਰ ਨੇ ਜਿਹੜੀ ਲਿਖੀ ਸੀ, ਸ਼ਾਇਦ ਇਤਿਹਾਸ 'ਚ ਪਹਿਲੀ ਵਾਰੀ ਇਹ ਹੋਇਆ ਸੀਗਾ ਕਿ ਪੁਲਿਸ ਅਣਪਛਾਤੀ ਹੋ ਗਈ ਸੀ। ਬਸ ਜੀ, ਪਤਾ ਨਹੀਂ ਖਰੇ ਕੈਪਟਨ ਨੇ ਕਲੀਨ ਹੀ ਕਰਨੇ ਆ ਇਹ। ਅੱਗੇ ਵਿਰੋਧੀ ਧਿਰਾਂ ਦੇ ਜਿਹੜੇ ਆਗੂ ਆ ਉਹ ਇਕਜੁੱਟ ਹੋ ਗਏ, ਪਰ ਕਾਂਗਰਸ ਇਸ ਤੋਂ ਲਾਂਭੇ। ਦੇਖੋ ਇਹਦੇ ਵਿੱਚ ਤ੍ਰਿਣਮੂਲ ਕਾਂਗਰਸ, ਸਮਾਜਵਾਦੀ ਪਾਰਟੀ, ਆਮ ਆਦਮੀ ਪਾਰਟੀ, ਰਾਸ਼ਟਰੀ ਲੋਕ ਦਲ ਸਣੇ ਖੱਬੇ ਪਾਰਟੀਆਂ ਦੇ ਆਗੂ, ਨੈਸ਼ਨਲਿਸਟ ਕਾਂਗਰਸ ਪਾਰਟੀ ਐਨਸੀਪੀ ਦੇ ਮੁਖੀ ਸ਼ਰਦ ਪਵਾਰ ਦੇ ਘਰੇ ਇਕੱਠੇ ਹੋਏ ਔਰ ਇਹਨਾਂ ਨੇ ਮੁਲਕ ਨਾਲ ਸੰਬੰਧਿਤ ਕਈ ਮੁੱਦਿਆਂ ਦੇ ਉੱਤੇ ਜਿਹੜੀ ਉਹ ਗੱਲਬਾਤ ਕੀਤੀ।
ਜਿਹੜੀ ਕੇਂਦਰ ਦੀ ਭਾਜਪਾ ਹੈ ਉਹਦੇ ਖਿਲਾਫ ਤੀਜਾ ਫਰੰਟ ਬਣਾਉਣ ਦੀਆਂ ਜਿਹੜੀਆਂ ਚਰਚਾਵਾਂ ਦੇ ਦੌਰਾਨ ਇਹ ਮੀਟਿੰਗ ਕੀਤੀ ਗਈ ਹੈ, ਜਿਹੜੀ 2 ਘੰਟੇ ਚੱਲੀ। ਇਸ ਬੈਠਕ 'ਚ ਸ਼ਾਮਲ ਹੋਏ ਆਗੂਆਂ ਨੇ ਇਹਨੂੰ ਗੈਰ ਸਿਆਸੀ ਮੀਟਿੰਗ ਦੱਸਿਆ। ਜਿਹੜੇ CPIM ਦੇ ਆਗੂ ਨੇ ਨਿਲੋਤਪਾਲ ਬਾਸੂ, ਉਹਨੇ ਇਹ ਗੱਲ ਕਹੀ ਕਿ ਸਿਆਸੀ ਬੈਠਕ ਨਹੀਂ ਸੀ, ਸਗੋਂ ਇੱਕੋ ਜਿਹੇ ਵਿਚਾਰਾਂ ਵਾਲੇ ਲੋਕਾਂ ਦੇ ਵਿਚਕਾਰ ਗੱਲਬਾਤ ਸੀ, ਕਿਉਂਕਿ ਇਹ ਪਹਿਲੀ ਬੈਠਕ ਜਿਹੜੀ ਉਹ ਸੀਗੀ ਕੋਵਿਡ ਤੋਂ ਬਾਅਦ। ਉਂਝ ਵੀ ਜਿਹੜੀ ਇਹ ਵਰਚੁਅਲ ਜਿਹੜੀਆਂ ਹੁਣ ਤੱਕ ਮੀਟਿੰਗਸ ਹੁੰਦੀਆਂ ਰਹੀਆਂ ਨੇ, ਉਹਨੂੰ ਛੱਡ ਕੇ ਆਮੋ ਸਾਹਮਣੇ ਬੈਠ ਕੇ ਇਹ ਮੀਟਿੰਗ ਜਿਹੜੀ ਹੋਈ, ਇਸ ਪੱਖੋਂ ਇਹ ਅਹਿਮ ਸੀ। ਜਿਹੜੀ ਇਹਦੇ ਵਿੱਚ ਯਸ਼ਵੰਤ ਸਿਨਹਾ ਤੇ ਸ਼ਰਦ ਪਵਾਰ ਹੋਰਾਂ ਨੇ ਇਹਦੀ ਜਿਹੜੀ ਸੀ ਉਹ ਪ੍ਰਧਾਨਗੀ ਕੀਤੀ। ਯਸ਼ਵੰਤ ਸਿਨਹਾ ਹੋਰਾਂ ਦੀ ਹੀ ਐਫਰਟ ਆ ਜਿਹੜੇ ਕਿ ਉਹ ਇਕੱਠੇ ਕਰ ਰਹੇ ਆ। ਇੱਕ ਗੱਲ ਇਸ ਮੀਟਿੰਗ ਦੇ ਵਿੱਚ ਉੱਭਰ ਕੇ ਜਿਹੜੀ ਸਾਹਮਣੇ ਆਈ ਕਿ ਤੀਜਾ ਜਾਂ ਚੌਥਾ ਫਰੰਟ ਜਿਹੜਾ ਉਹ ਬਣਾਉਣਾ ਉਹ ਠੀਕ ਨਹੀਂ ਰਹੂਗਾ। ਇਹ ਗੱਲ ਉਹਨਾਂ ਦੀ ਜਿਹੜੀ ਉਹ ਸਹੀ ਆ ਕਿ ਜੇ ਫਰੰਟ ਤੇ ਫਰੰਟ ਬਣਦੇ ਰਹੇ ਤੇ ਫਿਰ ਉਹਦਾ ਫਾਇਦਾ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਹੀ ਚੁੱਕੂਗੀ। ਇਹਨਾਂ ਨੇਤਾਵਾਂ ਦਾ ਇਹ ਕਹਿਣਾ ਸੀਗਾ। ਸ਼ਰਦ ਪਵਾਰ ਹੋਰਾਂ ਤੋਂ ਇੰਨੀ ਇੱਕ ਆਸ ਹੈਗੀ ਆ ਕਿ ਉਹ ਬਹੁਤੀਆਂ ਪਾਰਟੀਆਂ ਨੂੰ ਇਕੱਠਿਆਂ ਕਰ ਸਕਦੇ ਆ। ਕਾਂਗਰਸ ਜਿਹੜੀ ਆ ਉਹਨੇ ਨਾ ਵੀ ਨਹੀਂ ਕੀਤੀ ਅਜੇ, ਪਰ ਉਹ ਇਹਦੇ ਵਿੱਚ ਸ਼ਾਮਲ ਨਹੀਂ ਹੋਈ। ਕੱਲ ਰਾਹੁਲ ਗਾਂਧੀ ਹੋਰਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਕਰੋਨਾ ਵਾਇਰਸ ਨੂੰ ਲੈ ਕੇ ਇੱਕ ਵਾਈਟ ਪੇਪਰ ਜਾਰੀ ਕੀਤਾ ਕਾਂਗਰਸ ਨੇ। ਉਹਦੇ ਵਿੱਚ ਉਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਇਹ ਜਿਹੜੀ ਮੀਟਿੰਗ ਹੋ ਰਹੀ ਆ ਇਹਦੇ ਬਾਰੇ ਤੁਹਾਡਾ ਜਿਹੜਾ ਦੀ ਉਹ ਕੀ ਕਹਿਣਾ। ਤਾਂ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਜਿਹੜਾ ਉਹਨਾਂ ਦਾ ਇਰਾਦਾ ਇਸ ਵੇਲੇ ਜਿਹੜੇ ਸਰਕਾਰ ਕੋਵਿਡ ਨੂੰ ਲੈ ਕੇ ਗਲਤ ਸਟੈਪ ਚੁੱਕ ਰਹੀ ਆ ਉਹਨੂੰ ਰੋਕਣਾ ਤਾਂ ਕਿ ਲੋਕਾਂ ਦਾ ਹੋਰ ਨੁਕਸਾਨ ਨਾ ਹੋਵੇ। ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਇਸ ਮਾਮਲੇ ਦੇ ਵਿੱਚ ਪੈ ਕੇ ਜਾਂ ਜਵਾਬ ਦੇ ਕੇ ਧਿਆਨ ਡਾਈਵਰਟ ਨਹੀਂ ਕਰਨਾ ਚਾਹੁੰਦਾ, ਜਿਹੜੇ ਮੁੱਦੇ ਦੇ ਉੱਤੇ ਮੈਂ ਪ੍ਰੈਸ ਕਾਨਫਰੰਸ ਜਿਹੜੀ ਉਹ ਸੱਦੀ ਹੈ। ਇਟ ਮੀਨਸ ਕਿ ਕਾਂਗਰਸ ਇਨਕਾਰੀ ਵੀ ਨਹੀਂ ਹੈਗੀ। ਕਾਂਗਰਸ ਅਜੇ ਤੇਲ ਤੇ ਤੇਲ ਦੀ ਧਾਰ ਜਿਹੜੀ ਉਹ ਵੇਖੂਗੀ ਕਿ UPA ਜਿਹੜਾ ਉਹਨੂੰ ਓਵਰਆਲ ਕੀਤਾ ਜਾਂਦਾ ਔਰ ਉਹਦੇ ਵਿੱਚ ਦੀ ਕੀ ਜਿਹੜੀ UPA ਦੀ ਕਮਾਂਡ ਹੈ ਉਹ ਕਿਸੇ ਅਜਿਹੇ ਆਗੂ ਦੇ ਹੱਥ ਆਉਂਦੀ ਹੈ ਜਿਹੜਾ ਕਿ ਬਾਕੀ ਸਾਰਿਆਂ ਨੂੰ ਨਾਲ ਲੈ ਕੇ ਤੋਰ ਸਕੇ। ਕਿਉਂਕਿ ਸੋਨੀਆ ਗਾਂਧੀ ਹੋਰੀ UPA ਦੇ ਚੇਅਰਪਰਸਨ ਨੇ, ਪਰ ਉਹ ਉਮਰ ਦੇ ਕਰਕੇ ਬਿਮਾਰੀ ਦੇ ਕਰਕੇ ਐਕਟਿਵ ਨਹੀਂ ਹੈਗੇ, ਜਿਹਦੇ ਕਰਕੇ UPA ਨਾਨ ਐਕਟਿਵ ਜਿਹੜਾ ਉਹ ਹੋਇਆ ਪਿਆ। ਇਹਦੇ ਵਿੱਚ ਜੇ ਕਿਸੇ ਨਾਂ ਦੇ ਉੱਤੇ ਸਹਿਮਤੀ ਬਣ ਸਕਦੀ ਆ ਆਉਂਦੇ ਸਮੇਂ ਦੇ ਦੌਰਾਨ ਤੇ ਉਹ ਸ਼ਰਦ ਪਵਾਰ ਹੀ ਨੇ। ਪਰ ਕਾਂਗਰਸ ਜਿਹੜੀ ਆ ਜੇ ਉਹ ਇਹਦੇ ਵਿੱਚ ਸ਼ਾਮਲ ਨਹੀਂ ਹੁੰਦੀ ਇਹਦੇ ਵਿੱਚ ਤੇ ਫਿਰ ਇਹ ਨਵਾਂ ਫਰੰਟ ਜਿਹੜਾ ਉਹ ਖੜਾ ਹੋਊਗਾ। ਇਹ ਵੱਡੀ ਮੁਸ਼ਕਲ ਹਾਲ ਦੀ ਘੜੀ ਇਹਦੇ ਚ ਆ ਰਹੀ ਹੈ ਜੀ। ਅੱਗੇ ਨੌਕਰੀਆਂ ਵਾਲੇ ਮਾਮਲੇ ਦੀ ਜੇ ਗੱਲ ਕਰੀਏ, ਉਹ ਵੀ ਹਾਈ ਕੋਰਟ ਪਹੁੰਚਾ। ਬਿਲਕੁਲ ਜੀ। ਐਕਚੁਅਲੀ ਇਹ ਜਿਹੜਾ 2 ਜਾਣਿਆਂ ਨੂੰ ਨੌਕਰੀ ਦਿੱਤੀ ਗਈ ਆ, 2 ਵਿਧਾਇਕਾਂ ਦੇ ਮੁੰਡਿਆਂ ਨੂੰ, ਇਹ ਪਤਾ ਸੀਗਾ ਜੀ ਜਾਣਾ ਇਹਨੇ ਹਾਈ ਕੋਰਟ ਦੇ ਵਿੱਚ ਜਿਹੜਾ ਉਹ ਜਾਊਗਾ। ਹਾਈ ਕੋਰਟ ਦੇ ਵਿੱਚ ਚੈਲੰਜ ਹੋ ਗਿਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਵੀ ਇਸ ਗੱਲ ਦਾ ਪਤਾ ਸੀਗਾ ਕਿ ਇਹ ਹੋਣਾ ਚੈਲੰਜ, ਔਰ ਉਹਨਾਂ ਨੇ ਵੀ ਜਿਹੜੇ ਇਹ ਵਿਧਾਇਕ ਨੇ ਉਹ ਸੱਪ ਦੇ ਮੂੰਹ ਚ ਕੋੜ ਕਿਰਲੀ ਜਿਹੜੀ ਦੀ ਉਹ ਦੇਤੀ ਉਹਨਾਂ ਦੇ ਵੀ ਇਹ ਕਹਿ ਦੇਣਗੇ ਆ ਦੇਖੋ ਜੀ ਮੈਂ ਤਾਂ ਇਹਨਾਂ ਵਿਧਾਇਕਾਂ ਨੂੰ ਨਾਲ ਰੱਖਣ ਦੇ ਵਾਸਤੇ ਹਾਈ ਕਮਾਂਡ ਨੂੰ ਕਹਿਣਗੇ ਨੌਕਰੀਆਂ ਤੱਕ ਦੇਤੀਆਂ, ਹੁਣ ਮੈਂ ਦੱਸੋ ਕੀ ਕਰਾਂ, ਹੋਰ ਕੀ ਕਰ ਸਕਦਾ। ਉਹ ਜਿਹੜੇ ਨੇ ਦੋਨੋਂ ਨੌਕਰੀਆਂ ਲੈ ਕੇ ਬੁਰੇ ਤਰੀਕੇ ਨਾਲ ਫਸੇ ਪਏ ਆ। ਇੱਕ ਚਿੱਠੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਲਿਖੀ ਸੀਗੀ 2014 ਦੇ ਵਿੱਚ ਹਾਈ ਕਮਾਂਡ ਨੂੰ। ਉਦੋਂ ਇਹ ਚਿੱਠੀ ਵਾਹਵਾ ਚਰਚਾ ਦਾ ਵਿਸ਼ਾ ਬਣੀ ਸੀ। ਮੈਨੂੰ ਯਾਦ ਹੈ ਕੋਈ 3 ਸਫ਼ਿਆਂ ਦੀ ਚਿੱਠੀ ਸੀ। ਇਸ ਚਿੱਠੀ ਦੇ ਵਿੱਚ ਉਹਨਾਂ ਨੇ ਬਾਜਵਾ ਪਰਿਵਾਰ ਦੇ ਉੱਤੇ ਕਿੰਤੂ ਪਰੰਤੂ ਕੀਤੇ ਸੀ, ਕਿਉਂਕਿ ਹਾਈ ਕਮਾਂਡ ਉਦੋਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾ ਰਹੀ ਸੀ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਹ ਤਾਂ ਸਮਗਲਰਾਂ ਦਾ ਪਰਿਵਾਰ ਹੈ ਔਰ ਸਮਗਲਿੰਗ ਕਰਦੇ ਨੇ। ਉਸ ਚਿੱਠੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਵੀ ਲਿਖਿਆ ਸੀ ਕਿ ਸਤਨਾਮ ਸਿੰਘ ਬਾਜਵਾ ਜਿਹੜੇ ਫਤਿਹ ਜੰਗ ਸਿੰਘ ਬਾਜਵਾ ਤੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਪਿਤਾ ਸਨ, ਵੀ ਉਹਨਾਂ ਦੀ ਜਿਹੜੀ ਮੌਤ ਹੈ ਉਹ ਕਿਸੇ ਟੈਰੋਰਿਸਟ ਕਾਂਡ ਕਰਕੇ ਨਹੀਂ ਸੀ ਹੋਈ, ਬਲਕਿ ਉਹ ਗੈਂਗਵਾਰ ਦਾ ਨਤੀਜਾ ਸੀ। ਇਹ ਕਪਤਾਨ ਸਾਹਿਬ ਲਿਖਦੇ ਨੇ। ਹੁਣ ਸਵਾਲ ਇਹ ਆ ਕਿ ਕਪਤਾਨ ਸਾਹਿਬ ਨੇ ਜਿਹੜਾ ਉਦੋਂ ਕਿਹਾ ਸੀਗਾ ਵੀ ਗੈਂਗਵਾਰ ਦਾ ਨਤੀਜਾ ਸੀ, ਉਹ ਹੁਣ ਸ਼ਹੀਦ ਕਿਵੇਂ ਹੋ ਗਏ? ਉਹਨਾਂ ਨੂੰ ਨੌਕਰੀ ਜਿਹੜੀ ਆ ਇਹ ਦਿੱਤੀ ਗਈ ਹੈ। ਫਤਿਹ ਜੰਗ ਬਾਜਵਾ ਦੇ ਤੇ ਰਕੇਸ਼ ਪਾਂਡੇ ਦੇ ਮੁੰਡਿਆਂ ਨੂੰ ਤਰਸ ਦੇ ਆਧਾਰ ਦੇ ਉੱਤੇ ਜਿਹੜੀ ਇੰਸਪੈਕਟਰ ਤੇ ਨਾਇਬ ਤਹਿਸੀਲਦਾਰ ਦੀ ਨੌਕਰੀ ਵਾਲਾ ਮਾਮਲਾ ਜਿਹੜਾ ਇਹ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ। ਇੱਕ ਵਕੀਲ ਨੇ ਬਿਕਰਮਜੀਤ ਸਿੰਘ ਬਾਜਵਾ, ਉਹਨੇ ਸਰਕਾਰ, ਹੋਮ ਮਿਨਿਸਟਰੀ ਤੇ ਬਾਕੀਆਂ ਦੇ ਖਿਲਾਫ ਜਨਹਿਤ ਪਟੀਸ਼ਨ ਦਾਇਰ ਕਰਕੇ ਸਰਕਾਰੀ ਨੌਕਰੀ ਜਿਹੜੀ ਦੇਣ ਦੇ ਮਾਮਲੇ ਨੂੰ ਚੈਲੰਜ ਜਿਹੜਾ ਉਹ ਕਰ ਦਿੱਤਾ ਜੀ। ਇਹ ਕਿਹਾ ਗਿਆ ਕਿ ਰੱਜੇ ਪੁੱਜੇ ਲੋਕਾਂ ਦੇ ਹੱਕ ਦੇ ਵਿੱਚ ਇਹ ਫੈਸਲਾ ਲਿਆ ਗਿਆ ਔਰ ਇਹ ਕਿਹਾ ਗਿਆ ਕਿ ਕਿਹੜੇ ਤਰਸ ਦੇ ਉੱਤੇ ਆਧਾਰ ਦੇ ਉੱਤੇ ਨੌਕਰੀਆਂ ਜਿਹੜੀਆਂ ਦਿੱਤੀਆਂ ਗਈਆਂ ਨੇ, ਕਿਉਂਕਿ ਛੁੱਟੀਆਂ ਚੱਲ ਰਹੀਆਂ ਨੇ, ਇਸ ਕਰਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ
ਇਸੇ ਹਫਤੇ ਪਟੀਸ਼ਨ ਦੇ ਉੱਤੇ ਸੁਣਵਾਈ ਕੀਤੇ ਜਾਣ ਦੀ ਉਮੀਦ ਹੈ। ਜਿਹੜੇ ਐਡਵੋਕੇਟ ਨੇ ਉਹਨੇ ਇਹ ਗੱਲ ਕਹੀ ਹੈ ਕਿ ਤਰਸ ਦੇ ਆਧਾਰ ਤੇ ਹੁੰਦੀਆਂ ਨਿਯੁਕਤੀਆਂ ਸੰਬੰਧੀ ਸਰਕਾਰੀ ਨੀਤੀ ਦਾ ਉਲੰਘਣ ਹੈ। ਦੂਜੀ ਗੱਲ ਉਹਨੇ ਇਹਦੇ ਵਿੱਚ ਇਹ ਬਣਾਇਆ ਕਿ 37 ਸਾਲ ਤੋਂ ਬਾਅਦ ਇਹ ਜਿਹੜਾ ਜੀ ਉਹ ਫੈਸਲਾ ਆਇਆ, ਜਿਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਉਹ ਰੱਜੇ ਪੁੱਜੇ ਪਰਿਵਾਰਾਂ ਦੇ ਨਾਲ ਸੰਬੰਧਿਤ ਨੇ। ਇਹ ਵੀ ਕਿਹਾ ਕਿ ਨਾਇਬ ਤਹਿਸੀਲ ਵਰਗੇ ਸਰਕਾਰੀ ਅਹੁਦਿਆਂ ਤੇ ਨਿਯੁਕਤੀ ਪੱਖਪਾਤੀ ਤੇ ਗੈਰ ਸੰਵਿਧਾਨਕ ਤਰੀਕੇ ਦੇ ਨਾਲ ਨਹੀਂ ਕੀਤੀ ਜਾ ਸਕਦੀ, ਕਿਉਂਕਿ ਸੈਂਕੜੇ ਇਸ ਤਰ੍ਹਾਂ ਦੇ ਯੋਗ ਲੋਕ ਨੇ ਜਿਨ੍ਹਾਂ ਨੇ ਆਪਣੇ ਪਿਤਾ ਜਾਂ ਪਰਿਵਾਰ ਦਾ ਭਾਰ ਚੁੱਕਣ ਵਾਲੇ ਦੇਸ਼ ਵਾਲੇ ਨੂੰ ਦੇਸ਼ ਪ੍ਰਤੀ ਆਪਣਾ ਫਰਜ਼ ਨਿਭਾਉਂਦਿਆਂ ਜਿਹੜਾ ਜੀ ਉਹ ਗਵਾਇਆ, ਜਿਹਨੂੰ ਕਿ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਿਹੜੇ ਉਹਦੇ ਵੱਲੋਂ ਸੁਣਵਾਈ ਇਹਦੇ ਉੱਤੇ ਕੀਤੀ ਜਾਊਗੀ। ਇਸ ਗੱਲ ਦੀ ਪੂਰੀ ਉਮੀਦ ਹੈ ਕਿ ਇਹਨਾਂ ਦੇ ਉੱਤੇ ਸਟੇ ਲੱਗ ਸਕਦਾ, ਪੂਰੀ ਲੱਗਣ ਦੀ ਜਿਹੜੀ ਉਹ ਸੰਭਾਵਨਾ ਹੈ। ਔਰ ਸਰਕਾਰ ਜਿਹੜੀ ਆ ਉਹ ਇਸ ਮਸਲੇ ਤੇ ਬੁਰੇ ਤਰੀਕੇ ਦੇ ਨਾਲ ਘਿਰੀ ਆ, ਮੁੱਖ ਮੰਤਰੀ ਘਿਰੇ ਨੇ, ਕਿਉਂਕਿ ਮੈਕਸਿਮਮ ਜਿਹੜੇ ਮੰਤਰੀ ਤੇ ਜਿਹੜੇ ਵਿਧਾਇਕ ਨੇ ਉਹ ਇਹਨਾਂ ਨੌਕਰੀਆਂ ਦੇ ਵਿਰੋਧ ਦੇ ਵਿੱਚ ਨੇ। ਹਾਂ, ਇਹਨਾਂ ਜ਼ਰੂਰ ਹੈ ਕਿ ਰਕੇਸ਼ ਪਾਂਡੇ ਜਿਹੜੇ ਕੁਝ ਵਿਰੋਧੀ ਸੀਗੇ ਉਹ ਸਟਾਇਰ ਦੇ ਰੂਪ ਦੇ ਵਿੱਚ ਲੱਡੂ ਖਵਾਉਣ ਗਏ ਸੀ ਉਹਨਾਂ ਨੂੰ ਇਸ ਨੌਕਰੀ ਲਈ, ਤੇ ਉਹ ਵੀ ਅੱਗੋਂ ਲੱਡੂ ਲੈ ਕੇ ਬੈਠੇ ਸੀ ਵੀ ਕੋਈ ਨਹੀਂ, ਮੇਰੇ ਵੱਲੋਂ ਵੀ ਲੱਡੂ ਖਾਓ, ਮੇਰਾ ਮੁੰਡਾ ਜਿਹੜਾ ਉਹ ਪਟਵਾਰੀ ਲੱਗ ਤਹਿਸੀਲਦਾਰ ਲੱਗ ਗਿਆ ਜੀ। ਤੇ ਅੱਗੇ ਪ੍ਰਧਾਨ ਮੰਤਰੀ ਵੱਲੋਂ ਇੱਕ ਜਿਹੜੀ ਮੀਟਿੰਗ ਸੱਦੀ ਗਈ ਆ ਉਸ ਵਿੱਚ ਜੰਮੂ ਕਸ਼ਮੀਰ ਦੇ ਨੇਤਾ ਵੀ ਸ਼ਾਮਲ ਹੋਣਗੇ। ਦੇਖੋ, ਜੰਮੂ ਕਸ਼ਮੀਰ ਦੀ ਜਿਹੜੀ ਸਥਿਤੀ ਆ ਉਹ ਬੜੀ ਖਤਰਨਾਕ ਬਣੀ ਰਹੀ ਹੈ ਪਿਛਲੇ ਸਮੇਂ ਦੇ ਦੌਰਾਨ। ਲੋਕ ਮਹੀਨਿਆਂ ਬੱਧੀ ਅੰਦਰ ਤੜੇ ਰਹੇ ਆ। ਇਹਦੀਆਂ ਗੱਲਾਂ ਵਿਸ਼ਵ ਪੱਧਰ ਦੇ ਉੱਤੇ ਵੀ ਛਿੜਦੀਆਂ ਰਹੀਆਂ ਨੇ ਸਮੇਂ ਦੇ ਉੱਤੇ। ਹੁਣ ਜਿਹੜਾ ਇੱਕ ਵਾਰੀ ਜਿਹੜਾ ਪ੍ਰਧਾਨ ਮੰਤਰੀ ਦੇ ਵੱਲੋਂ ਮੀਟਿੰਗ ਆ, ਇਹ ਸਿਆਸੀ ਧਿਰਾਂ ਜਿਹੜੀਆਂ ਜੰਮੂ ਕਸ਼ਮੀਰ ਦੀਆਂ ਉਹਨਾਂ ਨੂੰ ਸੱਦੀ ਗਈ ਆ। ਉਹਨਾਂ ਦੀ ਪਹਿਲਾਂ ਇਹ ਲੱਗਦਾ ਸੀਗਾ ਕਿ ਸ਼ਾਇਦ ਇਹਨਾਂ ਮੀਟਿੰਗਾਂ ਦਾ ਇਹਦਾ ਬਾਈਕਾਟ ਕਰਨ ਜਿਹੜੀਆਂ ਸਿਆਸੀ ਧਿਰਾਂ ਨੇ, ਪਰ ਹੁਣ ਇਹਨਾਂ ਨੇ ਜਿਹੜੀ ਕੱਲ ਆਪਸ ਦੇ ਵਿੱਚ ਮੀਟਿੰਗ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਸਾਨੂੰ ਪ੍ਰਧਾਨ ਮੰਤਰੀ ਦਾ ਸੱਦਾ ਮਿਲਿਆ ਤੇ ਅਸੀਂ ਮੀਟਿੰਗ 'ਚ ਸ਼ਾਮਲ ਹੋਵਾਂਗੇ, ਔਰ ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਭਵਿੱਖ 'ਚ ਚੁੱਕੇ ਜਾਣ ਵਾਲੇ ਜਿਹੜੇ ਸਟੈਪ ਨੇ ਉਹਦੇ ਬਾਰੇ ਦੇ ਵਿੱਚ ਅਸੀਂ ਪੁੱਛਾਂਗੇ ਕਿ ਜਿਹੜਾ ਇਹਦਾ ਕੀ ਕੇਂਦਰ ਦੀ ਸਰਕਾਰ ਜਿਹੜੀ ਆ ਉਹ ਕਰ ਰਹੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਇਸ ਮਸਲੇ ਦੇ ਉੱਤੇ ਸਿਆਸੀ ਪਾਰਟੀਆਂ ਨੂੰ ਨਾਲ ਲੈ ਕੇ ਜੰਮੂ ਕਸ਼ਮੀਰ ਦੇ ਰਾਜ ਦਾ ਅਹੁਦਾ ਬਹਾਲ ਕਰ ਸਕਦੀ ਹੈ। 14 ਆਗੂ ਨੇ ਜੰਮੂ ਕਸ਼ਮੀਰ ਦੇ ਜਿਨ੍ਹਾਂ ਨੂੰ ਸੱਦਾ ਦਿੱਤਾ ਗਿਆ। PAGD ਦੇ ਪ੍ਰਧਾਨ ਨੇ ਇਹ ਗੱਲ ਕਹੀ ਹੈ ਕਿ ਗੱਠਜੋੜ ਨੂੰ ਯਕੀਨ ਹੈ ਕਿ ਉਹ ਮੀਟਿੰਗ ਦੇ ਦੌਰਾਨ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਸਾਹਮਣੇ ਆਪਣਾ ਪੱਖ ਰੱਖ ਸਕਣਗੇ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਬਦੁੱਲਾ ਨੇ ਇਹ ਗੱਲ ਕਹੀ ਹੈ ਕਿ ਮੀਟਿੰਗ ਖਤਮ ਹੋਣ ਤੋਂ ਬਾਅਦ ਅਸੀਂ ਤੁਹਾਨੂੰ ਇੱਥੇ ਤੇ ਦਿੱਲੀ 'ਚ ਦੱਸਾਂਗੇ ਕਿ ਅਸੀਂ ਉੱਥੇ ਕੀ ਕੀਤਾ। ਔਰ ਉਹਨਾਂ ਨੇ ਇਹ ਵੀ ਗੱਲ ਜਿਹੜੀ ਕਹੀ ਕਿ ਤੁਸੀਂ ਸਾਰੇ ਸਾਡੇ ਰੁਖ ਦੇ ਬਾਰੇ ਜਾਣਦੇ ਹੋ ਤੇ ਇਹਨੂੰ ਜਿਹੜਾ ਉਹ ਰਿਪੀਟ ਕਰਨ ਦੀ ਲੋੜ ਨਹੀਂ ਆ। ਜੋ ਅਸੀਂ ਪਹਿਲਾਂ ਕਹਿੰਦੇ ਸੀ ਅੱਜ ਵੀ ਉਹੀ ਆ ਕਿ ਰਾਜ ਦਾ ਦਰਜਾ ਜਿਹੜਾ ਉਹ ਬਹਾਲ ਕੀਤਾ ਜਾਵੇ। ਜੇ ਇਹ ਰਾਜ ਦਾ ਦਰਜਾ ਜਿਹੜਾ ਜੀ ਉਹ ਬਹਾਲ ਹੋ ਜਾਂਦਾ ਤੇ ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਜਿਹੜੀ ਆ ਉਹ ਫਿਰ ਹੋ ਸਕਦੀਆਂ ਨੇ। ਚੋਣਾਂ ਦੇ ਵਿੱਚ ਕੀ ਹੋਊਗਾ ਇਹ ਬਾਅਦ ਵਾਲੀਆਂ ਗੱਲਾਂ ਨੇ। ਜਿਹੜੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਰਾਜ ਸਭਾ ਤੋਂ ਰਿਟਾਇਰ ਹੋਏ ਆ, ਰਾਜ ਸਭਾ ਦੀ ਉਹਨਾਂ ਦੀ ਸੀਟ ਦੀ ਮਿਆਦ ਮੁੱਕੀ ਆ, ਰਿਟਾਇਰ ਤਾਂ ਨਹੀਂ ਹੋਏ, ਜਿਹੜੇ ਗੁਲਾਮ ਨਬੀ ਆਜ਼ਾਦ, ਉਦੋਂ ਬੜਾ ਇਸ ਚੀਜ਼ ਦਾ ਚਰਚਾ ਚੱਲਿਆ ਸੀ ਕਿ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਲੱਗਦਾ ਕਿ ਫੁੱਲੀਆਂ ਪਾ ਲੀਆਂ ਔਰ ਉਹ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਭੁਗਤਦੇ ਸੀ। ਉਦੋਂ ਬਾਅਦ ਗੁਲਾਮ ਨਬੀ ਆਜ਼ਾਦ ਜਿਹੜੇ ਬੋਲੇ ਨਹੀਂ। ਜੇ ਉੱਥੇ ਚੋਣਾਂ ਹੁੰਦੀਆਂ ਨੇ ਤੇ ਗੁਲਾਮ ਨਬੀ ਆਜ਼ਾਦ ਨੂੰ ਭਾਰਤੀ ਜਨਤਾ ਪਾਰਟੀ ਆਪਣੇ 'ਚ ਸ਼ਾਮਲ ਕਰ ਸਕਦੀ ਹੈ ਤੇ ਉੱਥੇ ਚੋਣਾਂ ਜਿਹੜੀਆਂ ਉਹ ਲੜ ਸਕਦੀ ਆ ਜੰਮੂ ਕਸ਼ਮੀਰ ਦੇ ਵਿੱਚ। ਇੱਕ ਗੱਲ ਜਿਹੜੀ ਇਹਦੇ 'ਚ ਪੱਕੀ ਆ ਕਿ ਜਿਹੜਾ ਲੇਹ ਲਦਾਖ ਜਿਹੜਾ ਸੈਪਰੇਟ ਕੀਤਾ ਗਿਆ ਜੰਮੂ ਕਸ਼ਮੀਰ ਤੋਂ, ਉਹਨੂੰ ਵੱਖਰਾ ਕੇਂਦਰੀ ਸ਼ਾਸਿਤ ਪ੍ਰਦੇਸ਼ ਦਾ ਦਰਜਾ ਦਿੱਤਾ ਗਿਆ, ਉਹਨੂੰ ਜੰਮੂ ਕਸ਼ਮੀਰ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾਊਗਾ ਤੇ ਉਹ ਇਸੇ ਤਰੀਕੇ ਦੇ ਨਾਲ ਕੇਂਦਰੀ ਸ਼ਾਸਿਤ ਪ੍ਰਦੇਸ਼ ਰਹੂਗਾ ਜੀ। ਤੇ ਅੱਗੇ ਪ੍ਰਧਾਨ ਮੰਤਰੀ ਦੇ ਨਾਲ ਸਿੱਖਾਂ ਦੇ ਸੰਬੰਧਾਂ ਵਾਲੀ ਇੱਕ ਜਿਹੜੀ ਕਿਤਾਬ ਆ ਉਹ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਵੰਡੇਗੀ। ਦੇਖੋ, ਭਾਜਪਾ ਦਾ ਇਸ ਵੇਲੇ ਪਿੰਡਾਂ 'ਚ ਵੜਨਾ ਔਖਾ ਹੋਇਆ ਪਿਆ। ਖੇਤੀ ਬਿੱਲਾਂ ਦੇ ਵਿਰੋਧ ਕਰਕੇ ਕੋਈ ਭਾਜਪਾ ਆਗੂ ਐਡੀ ਜੁਰਤ ਨਹੀਂ ਕਰਦਾ ਕਿ ਉਹ ਪਿੰਡ 'ਚ ਜਾ ਸਕੇ। ਹੁਣ ਸਿਆਸੀ ਤੌਰ ਦੇ ਉੱਤੇ ਪੈਰ ਲਾਉਣ ਦੇ ਵਾਸਤੇ ਭਾਜਪਾ ਜਿਹੜੀ ਆ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰ ਦੀ ਸਰਕਾਰ ਦਾ ਸਿੱਖ ਭਾਈਚਾਰੇ ਨਾਲ ਖਾਸ ਰਿਸ਼ਤਾ ਨਾਂ ਦੀ ਕਿਤਾਬ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਲੈ ਕੇ ਆਊਗੀ।
ਹਰ ਹਲਕੇ ਦੇ ਵਿੱਚ 150 ਕਿਤਾਬਾਂ ਜਿਹੜੀਆਂ ਉਹ ਵੰਡੀਆਂ ਜਾਣਗੀਆਂ। ਇਸ ਕਿਤਾਬ ਨੂੰ ਭਾਜਪਾ ਦੇ ਆਗੂ ਸਿੱਖ ਪਰਿਵਾਰਾਂ ਤੱਕ ਪਹੁੰਚਾਉਣ ਦੇ ਵਾਸਤੇ ਹਰ ਵਿਧਾਨ ਸਭਾ ਹਲਕੇ ਨੂੰ 4 ਜ਼ੋਨਾਂ ਦੇ ਵਿੱਚ ਵੰਡਣਗੇ ਤੇ ਹਰ ਜ਼ੋਨ ਦਾ ਇੱਕ ਇੰਚਾਰਜ ਬਣਾ ਕੇ ਉਹਨੂੰ ਕਿਤਾਬ ਵੰਡਣ ਦੀ ਜ਼ਿੰਮੇਵਾਰੀ ਦਿੱਤੀ ਜਾਊਗੀ। ਜਿਹੜੇ ਪੰਜਾਬ ਭਾਜਪਾ ਦੇ ਆਗੂ ਨੇ ਉਹ ਇਹ ਕਹਿੰਦੇ ਨੇ ਕਿ ਕੇਂਦਰ 'ਚ ਪ੍ਰਧਾਨ ਮੰਤਰੀ ਹੁੰਦਿਆਂ ਭਾਜਪਾ ਸਰਕਾਰ ਦੇ ਵੱਲੋਂ ਸਮੁੱਚੇ ਦੇਸ਼ ਦੇ ਵਿੱਚ ਸਿੱਖ ਭਾਈਚਾਰੇ ਲਈ ਜੋ ਸਟੈਪ ਚੁੱਕੇ ਗਏ ਆ ਉਹਦਾ ਇਸ ਕਿਤਾਬ ਦੇ ਵਿੱਚ ਜ਼ਿਕਰ ਹੈ। ਦਰਬਾਰ ਸਾਹਿਬ ਦੇ ਵਾਸਤੇ FCRA ਰਜਿਸਟ੍ਰੇਸ਼ਨ ਕਰਾਉਣ ਦੇ ਵਿੱਚ ਪ੍ਰਧਾਨ ਮੰਤਰੀ ਦਾ ਹੱਥ ਦੱਸਿਆ ਗਿਆ, ਜੋ ਕਿ ਵਿਦੇਸ਼ਾਂ ਦੇ ਵਿੱਚੋਂ ਸ਼੍ਰੋਮਣੀ ਕਮੇਟੀ ਨੂੰ ਫੰਡ ਆ ਸਕਣ। ਲੰਗਰ ਦੀ ਰਸਤ ਦੇ ਉੱਤੇ ਲੱਗਣ ਵਾਲੇ ਟੈਕਸਾਂ ਤੋਂ ਛੋਟ ਦਿੱਤੀ ਗਈ ਆ। ਕਰਤਾਰਪੁਰ ਦਾ ਲਾਂਘਾ ਖੋਲ੍ਹਿਆ ਗਿਆ। ਗੁਰੂ ਨਾਨਕ ਸਾਹਿਬ ਦੇ 550 ਪ੍ਰਕਾਸ਼ ਪੁਰਬ ਨੂੰ ਪੂਰੀ ਦੁਨੀਆ 'ਚ ਭਾਰਤੀ ਅੰਬੈਸੀਆਂ 'ਚ ਮਨਾਇਆ ਗਿਆ। ਗੁਰੂ ਗੋਬਿੰਦ ਸਿੰਘ ਹੋਰਾਂ ਦਾ 350 ਸਾਲਾ ਪ੍ਰਕਾਸ਼ ਪੁਰਬ ਤੇ ਗੁਰੂ ਤੇਗ ਬਹਾਦਰ ਦਾ 400ਵਾਂ ਪ੍ਰਕਾਸ਼ ਪੁਰਬ ਮਨਾਉਣ ਦੇ ਵਿੱਚ ਕੇਂਦਰ ਸਰਕਾਰ ਨੇ ਭੂਮਿਕਾ ਨਿਭਾਈਆਂ ਨੇ। ਕਾਲੀ ਸੂਚੀ ਦੇ ਵਿੱਚੋਂ ਸਿੱਖ ਭਾਈਚਾਰੇ ਦੇ ਕਈ ਵਿਅਕਤੀਆਂ ਦੇ ਨਾਂ ਕੱਟੇ ਗਏ ਆ ਤਾਂ ਕਿ ਉਹ ਦੇਸ਼ ਆ ਸਕਣ। ਇਹ ਸਾਰਾ ਕੁਝ ਕਿਤਾਬ ਦੇ ਵਿੱਚ ਸ਼ਾਮਲ ਹੈ। ਇਸ ਕਿਤਾਬ ਦੇ ਵਿੱਚ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਮੁੱਖ ਭੂਮਿਕਾ ਦਾ ਜ਼ਿਕਰ ਕੀਤਾ ਗਿਆ। ਪੰਜਾਬ ਦੀ ਖੁਸ਼ਹਾਲੀ ਨੂੰ ਵਧਾਉਣ ਦੇ ਵਿੱਚ ਹਰ ਸੰਭਵ ਪੈਕੇਜ ਦੇਣ ਤੇ ਇਹਦੇ ਵਿੱਚ ਤੇਜ਼ੀ ਲਿਆਉਣ ਦੇ ਵਿੱਚ ਭੂਮਿਕਾ ਨਿਭਾਉਣ, ਗਵਾਂਢੀ ਦੇਸ਼ ਪਾਕਿਸਤਾਨ 'ਚ ਰਹਿੰਦੇ ਸਿੱਖ ਭਾਈਚਾਰੇ ਦੇ ਨਾਲ ਤਾਲਮੇਲ ਵਧਾਉਣ ਦੇ ਜਿਹੜਾ ਜੀ ਉਹਦਾ ਇਹਦੇ ਵਿੱਚ ਜ਼ਿਕਰ ਕੀਤਾ ਗਿਆ। ਹੁਣ ਇਹ ਕਿਤਾਬ ਜਿਹੜੀ ਆ ਇਹ ਭਾਰਤੀ ਜਨਤਾ ਪਾਰਟੀ ਇੱਥੋਂ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਹੜੀ ਆ ਉਹ ਵੰਡੂਗੀ ਔਰ ਵੰਡ ਕੇ ਉਹ ਪੈਰ ਲਾਉਣ ਦੇ ਯਤਨ ਕਰੂਗੀ। ਹੁਣ ਵੱਡਾ ਸਵਾਲਾਂ ਦਾ ਸਵਾਲ ਇਹ ਆ ਕਿ ਕੀ ਇਹ ਜਿਹੜੀ ਕਿਤਾਬ ਹੈ ਇਹ ਭਾਰਤੀ ਜਨਤਾ ਪਾਰਟੀ ਦੇ ਪੈਰ ਪੰਜਾਬ ਦੇ ਵਿੱਚ ਤੇ ਖਾਸ ਤੌਰ ਦੇ ਉੱਤੇ ਪਿੰਡਾਂ ਦੇ ਵਿੱਚ ਜਿਹੜਾ ਜੀ ਉਹ ਲਾ ਦੂਗੀ? ਇਹ ਸਭ ਤੋਂ ਵੱਡਾ ਸਵਾਲ ਹੈ। ਕੁਛ ਝਾਂਟ ਰਾਈਆਂ ਮੂਰਖ ਸਮਝਦੇ ਆ ਲੋਕ। ਅੱਗੇ ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਵਿੱਚ ਤੀਜੀ ਵਾਰ ਨਕਲੀ ਸ਼ਰਾਬ ਦੀ ਫੈਕਟਰੀ ਫੜੀ ਗਈ। ਤੀਸਰੀ ਇਹ ਨਕਲੀ ਸ਼ਰਾਬ ਦੀ ਜਿਹੜੀ ਉਹ ਫੈਕਟਰੀ ਆ ਔਰ ਇੱਕ ਜਿਹੜੀ ਫੈਕਟਰੀ ਪਹਿਲਾਂ ਫੜੀ ਗਈ ਸੀਗੀ ਘਨੌਰ, ਫਿਰ ਰਾਜਪੁਰੇ ਫੜੀ ਗਈ। ਇਹ ਹੁਣ ਤੀਜੀ ਜਿਹੜੀ ਫੈਕਟਰੀ ਆ ਸਨੌਰ ਦਾ ਏਰੀਆ ਪੈਂਦਾ, ਉੱਥੋਂ ਇਹ ਫੜੀ ਗਈ ਆ। ਜਦੋਂ ਫੜੇ ਜਾਂਦੇ ਆ ਉਹ ਫੀਲੇ ਫੜੇ ਜਾਂਦੇ ਆ, ਅਸਲੀ ਬੰਦੇ ਫੇਰ ਜਿਹੜਾ ਉਹ ਨਿਕਲ ਜਾਂਦੇ ਆ। ਅਰਬਨ ਸਟੇਟ ਪੁਲਿਸ ਨੇ ਇਹ ਜਿਹੜੀ ਨਕਲੀ ਸ਼ਰਾਬ ਦੀ ਫੈਕਟਰੀ ਫੜੀ ਆ। ਸਲਵਿੰਦਰ ਸਿੰਘ, ਹਰਦੀਪ ਕੁਮਾਰ ਦੀਪੂ ਤੇ ਹਨੀਸ਼ ਕੁਮਾਰ ਹਨੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ। ਇਹਨਾਂ 'ਚ 2 ਸਕੇ ਭਰਾ ਨੇ। ਇਹ ਸਨੌਰ ਦੇ ਰਹਿਣ ਵਾਲੇ ਨੇ। ਇਹਨਾਂ ਦੇ ਵਿੱਚੋਂ ਇੱਕ ਜਿਹੜਾ ਜੀ ਉਹ ਅਤਿੰਦਰਪਾਲ ਸਿੰਘ ਹੈ, ਉਹ ਬੁੱਢਣਪੁਰ ਦਾ ਰਹਿਣ ਵਾਲਾ, ਉਹ ਫਰਾਰ ਦੱਸਿਆ ਜਾਂਦਾ। ਗੱਡੀਆਂ ਵੀ ਫੜੀਆਂ ਗਈਆਂ ਨੇ ਜਿਹੜੀ ਸ਼ਰਾਬ ਦੀ ਸਪਲਾਈ ਦਿੰਦੀਆਂ ਸੀਗੀਆਂ। ਇਹ ਸ਼ਰਾਬ ਬਣਾਉਣ ਦੀ ਮਸ਼ੀਨ ਤੇ ਨਕਲੀ ਸ਼ਰਾਬ ਦੀ ਪੈਕਿੰਗ ਦਾ ਮਟੀਰੀਅਲ ਤੇ ਹੋਰ ਸਮਾਨ ਜਿਹੜਾ ਉਹ ਫੜਿਆ ਗਿਆ। ਇਹਦਾ ਮਾਸਟਰਮਾਈਂਡ ਜਿਹੜਾ ਉਹ ਸਲਵਿੰਦਰ ਸਿੰਘ ਦੱਸਿਆ ਜਿਹੜਾ ਗਿਆ। ਉੱਤੇ 12 ਪਹਿਲਾਂ ਵੀ ਤਸਕਰੀ ਦੇ ਕੇਸ ਜਿਹੜੇ ਉਹ ਦੱਸੇ ਗਏ ਆ ਔਰ ਇਹ ਲੋਕ ਪਹਿਲਾਂ ਹਰਿਆਣੇ ਤੋਂ ਤੇ ਚੰਡੀਗੜ੍ਹ ਤੋਂ ਸ਼ਰਾਬ ਲਿਆ ਕੇ ਵੇਚਦੇ ਸੀ, ਫਿਰ ਉਹਨਾਂ ਨੇ ਆਪਣੀ ਫੈਕਟਰੀ ਸ਼ੁਰੂ ਕਰ ਲਈ। ਮਤਲਬ ਕਿ ਇੱਥੇ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਉਹ ਬਣੇ ਹੋਏ ਆ ਕਿ ਪਹਿਲਾਂ ਤਾਂ ਚਿੱਟੇ ਦੀ ਗੱਲ ਕਰਦੇ ਸੀਗੇ ਕਿ ਚਿੱਟਾ ਜਿਹੜਾ ਉਹ ਥਾਂ ਹੈ ਔਰ ਹੁਣ ਜਿਹੜਾ ਜੀ ਇਹ ਤਾਂ ਕਹਾਣੀ ਕਿਤੇ ਅੱਗੇ ਲੰਘੀ ਹੋਈ ਹੈ ਔਰ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਜਿਹੜੀਆਂ ਉਹ ਥਾਂ ਤੇ ਫੜੀਆਂ ਜਾ ਰਹੀਆਂ ਨੇ। ਪੰਜਾਬ ਦੇ ਵਿੱਚ ਜਦੋਂ 125 ਲੋਕ ਮਰ ਗਏ ਸੀਗੇ ਮਾਝੇ ਦੇ ਵਿੱਚ, ਤਾਂ ਉਦੋਂ ਮੁੱਖ ਮੰਤਰੀ ਹੋਰੀ ਇੱਕ ਵਾਰੀ ਪੰਜਾਬ 'ਚ ਆਏ ਸੀ, ਪੰਜਾਬ ਦੇ ਮੁੱਖ ਮੰਤਰੀ, ਔਰ ਉਹਨਾਂ ਨੇ ਉਦੋਂ ਜਿਹੜਾ ਪਰਿਵਾਰਾਂ ਨੂੰ 5-5 ਲੱਖ ਰੁਪਈਆ ਦੇ ਕੇ ਉਹਨਾਂ ਦੇ ਮੂੰਹ ਬੰਦ ਕਰਤੇ। ਇਹ ਫੈਕਟਰੀਆਂ ਕਿਹਦੀਆਂ ਨੇ? ਇਹ ਵੱਡਾ ਜਿਹੜਾ ਜੀ ਉਹ ਸਵਾਲ ਹੈ। ਜਦੋਂ ਫਰੋਲਾ ਫਰਾਲੀ ਹੁੰਦੀ ਹੈ ਤੇ ਜਾ ਕੇ ਕਾਂਗਰਸੀ MLAs ਦੇ ਉੱਤੇ ਕਹਾਣੀ ਜਿਹੜੀ ਉਹ ਖੜੀ ਹੋ ਜਾਂਦੀ ਹੈ, ਪਰ ਉਹਨਾਂ ਦੇ ਨਾਮ ਕਦੇ ਸਾਹਮਣੇ ਨਹੀਂ ਆਉਂਦੇ। ਏਦਾਂ ਦੇ ਆਮ ਜਿਹੇ ਬੰਦੇ ਜਿਹੜੇ ਆ ਉਹ ਫੈਕਟਰੀ ਥੋੜੀ ਲਾ ਸਕਦੇ ਆ। ਏਡੀਆਂ ਵੱਡੀਆਂ ਫੈਕਟਰੀਆਂ ਲਾ ਕੇ ਉਹ ਅੱਗੇ ਸਪਲਾਈ ਥੋੜੀ ਕਰ ਸਕਦੇ ਆ। ਕਿਤੇ ਪੁਲਿਸ ਨੂੰ ਪਤਾ ਨਹੀਂਗਾ। ਜਿਹੜੇ ਬੰਦੇ ਦੇ ਉੱਤੇ 12 ਕੇਸ ਪਹਿਲਾਂ ਆ ਉਹਨੂੰ ਉਹਦੇ ਬਾਰੇ ਚ ਪੁਲਿਸ ਨੂੰ ਪਤਾ ਨਹੀਂ ਹੋਊਗਾ ਕਿ ਉਹ ਕੀ ਕੰਮ ਕਰ ਰਿਹਾ, ਉਹਦੇ ਉੱਤੇ ਕੀ ਨਿਗਾਹ ਰੱਖੀ ਜਾ ਰਹੀ। ਬਲਕਿ ਏਦਾਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਸਿਆਸਤਦਾਨ ਵਰਤਦੇ ਆ। ਜਿਹੜਾ ਇਸ ਵੇਲੇ ਸਤਿਆਨਾਸ਼ ਪੰਜਾਬ ਦੀ ਰੈਵਨਿਊ ਦਾ ਜਿਹੜਾ ਉਹ ਕੀਤਾ ਜਾ ਰਿਹਾ, ਉਹ ਕੋਈ ਹੋਰ ਨਹੀਂ ਕਰ ਰਿਹਾ। ਮੌਜੂਦਾ ਸਰਕਾਰ ਦੇ ਵਿੱਚ ਸ਼ਾਮਲ ਜਿਹੜੇ ਉਹਨਾਂ ਦੇ ਖਾਸ ਜਿਹੜੇ ਬੰਦੇ ਨੇ ਉਹੀ ਕਰ ਰਹੇ। ਬਿਲਕੁਲ ਬਿਲਕੁਲ। ਅੱਗੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ। ਕੇਂਦਰ ਦੀ ਸਰਕਾਰ ਦੇ ਦਾਅਵੇ ਤਾਂ ਕੁਝ ਹੋ ਰਿਹਾ, ਪਰ ਟੀਕੇ ਦੀ ਰਫ਼ਤਾਰ ਬੜੀ ਘੱਟ ਆ। ਦੇਖੋ ਜਿਹੜੇ ਇਹ ਦਾਅਵੇਦਾਰੀ ਆ ਉਹ ਕੇਂਦਰ ਦੀ ਸਰਕਾਰ ਨੇ ਕੱਲ ਜਿਹੜੇ ਅੰਕੜੇ ਦਿੱਤੇ, ਉਹ ਅੰਕੜੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਰਾਜ ਨੇ ਉਹਨਾਂ ਵਾਲੇ ਨੇ। ਉਹਦੇ ਉੱਤੇ ਜਿਹੜਾ ਜੀ ਉਹ ਸ਼ੱਕ ਹੋਣਾ ਖੜਾ ਸ਼ੁਰੂ ਹੋ ਗਿਆ।
ਕਿ ਇਹਨਾਂ ਰਾਜਾਂ ਦੇ ਵਿੱਚ ਏਡੇ ਏਡੇ ਵੱਡੇ ਅੰਕੜੇ ਜਿਹੜੇ ਜੀ ਉਹ ਕਿਵੇਂ ਦਿੱਤੇ ਗਏ। ਜਦੋਂ ਸ਼ੱਕ ਹੋਣਾ ਸ਼ੁਰੂ ਹੋਇਆ ਤੇ ਫਿਰ ਕਈ ਕਿਸਮ ਦੀਆਂ ਜਿਹੜੀਆਂ ਜੀ ਉਹ ਕਹਾਣੀਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਕਿ ਪਿਛਲੇ ਦਿਨਾਂ ਦੇ ਜਿਹੜੇ ਅੰਕੜੇ ਸੀ ਉਹ ਨਾਲ ਜੋੜ ਲਏ ਗਏ, ਕਿਉਂਕਿ ਹਰ ਚੀਜ਼ ਦੇ ਵਿੱਚੋਂ ਕੁਛ ਨਾ ਕੁਛ ਜਿਹੜਾ ਜੀ ਉਹ ਨਿਕਲ ਆਉਂਦਾ, ਚਾਹੇ ਉਹ ਟੈਸਟਿੰਗ ਵਾਲਾ ਮਾਮਲਾ ਹੈ, ਚਾਹੇ ਮੌਤਾਂ ਵਾਲਾ ਮਾਮਲਾ ਹੈ। ਅੰਕੜੇ ਦੱਸੇ ਕੁਛ ਜਾ ਰਹੇ ਆ, ਅਸਲ ਦੇ ਵਿੱਚ ਜਿਹੜਾ ਜੀ ਉਹ ਕੁਛ ਨਿਕਲਦੇ ਆ। ਜੇ ਪੰਜਾਬ ਦੀ ਗੱਲ ਕਰੀਏ ਤੇ ਸੂਬੇ ਦੇ ਵਿੱਚ ਇਸ ਮਹਾਮਾਰੀ ਨੂੰ ਲੈ ਕੇ ਸਰਕਾਰ ਬਿਲਕੁਲ ਵੀ ਜਿਹੜੀ ਉਹ ਗੰਭੀਰ ਨਹੀਂ ਗੀ। ਸਰਕਾਰ ਤਾਂ ਅਸਲ 'ਚ ਦਿੱਲੀ ਬੈਠੀ ਹੈ ਜੀ, ਔਰ ਇਸ ਕਰਕੇ ਜਿਹੜੀ ਕਹਾਣੀ ਉੱਥੇ ਹੀ ਖੜੀ ਆ। ਹਾਲਾਤ ਜਿਹੜੇ ਜੀ ਇਸ ਵੇਲੇ ਇਹ ਨੇ ਕਿ ਜਿਹੜੀ ਵੈਕਸੀਨੇਸ਼ਨ ਡਰਾਈਵ ਆ ਉਹ 50% ਹੌਲੀ ਚੱਲ ਰਹੀ ਹੈ ਪੰਜਾਬ ਦੇ ਵਿੱਚ। ਸਿਹਤ ਵਿਭਾਗ ਰੋਜ਼ 2 ਲੱਖ ਡੋਜ਼ ਲਾਉਣ ਦਾ ਉਹਦਾ ਟਾਰਗੇਟ ਹੈ, ਔਰ ਅਜੇ ਤੱਕ ਇੱਕ ਦਿਨ ਦੇ ਵਿੱਚ ਵੱਧ ਤੋਂ ਵੱਧ ਜਿਹੜੀ ਆ ਉਹ 1 ਲੱਖ ਡੋਜ਼ ਲੱਗ ਸਕੀ ਆ। ਮੰਗਲਵਾਰ ਨੂੰ ਜਿਹੜਾ ਸੀ 1,14,655 ਲੋਕਾਂ ਨੂੰ ਜਿਹੜਾ ਉਹ ਟੀਕਾ ਲੱਗਿਆ। ਹੁਣ ਤੱਕ 64,80,000 ਲੋਕਾਂ ਨੂੰ ਇਹ ਵੈਕਸੀਨੇਸ਼ਨ ਜਿਹੜੀ ਉਹ ਲੱਗੀ ਆ। 56 ਲੱਖ ਨੂੰ ਨਵੀਂ ਇੱਕ ਡੋਜ਼ ਲੱਗੀ ਆ, ਜਦੋਂ ਕਿ 8 ਲੱਖ ਤੇ 8,000 ਲੋਕਾਂ ਨੂੰ ਦੋਨੋਂ ਡੋਜ਼ ਜਿਹੜੀਆਂ ਉਹ ਲੱਗੀਆਂ ਨੇ। 3 ਕਰੋੜ ਆਬਾਦੀ ਆ ਪੰਜਾਬ ਦੀ। ਇੱਕ ਡੋਜ਼ ਵੈਕਸੀਨ ਲੱਗਣ ਦੇ ਵਿੱਚ ਜੇ ਇਹ ਰਫ਼ਤਾਰ ਰਹਿੰਦੀ ਆ ਤਾਂ 8 ਮਹੀਨੇ ਲੱਗਣਗੇ। 2 ਲੱਖ ਰੋਜ਼ ਜੇ ਲੱਗਦੀ ਆ ਤਾਂ 119 ਦਿਨ ਭਾਵ ਕਿ 4 ਮਹੀਨੇ ਫਿਰ ਜਿਹੜਾ ਉਹ ਲੱਗਣਗੇ, ਕਿਉਂਕਿ ਇਸ ਵੇਲੇ ਜਿਹੜੇ ਐਕਸਪਰਟ ਨੇ ਉਹ ਇਹ ਗੱਲ ਕਹਿੰਦੇ ਆ ਕਿ ਅਕਤੂਬਰ ਤੱਕ ਸੰਭਾਵੀ ਰੂਪ 'ਚ ਤੀਜੀ ਲਹਿਰ ਜਿਹੜੀ ਆ ਉਹ ਆ ਸਕਦੀ ਆ। ਜੇ ਇਹ ਤੀਜੀ ਲਹਿਰ ਆਉਂਦੀ ਆ ਤਾਂ ਕੱਲ ਜਿਹੜੀ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕੀਤੀ ਆ ਉਹ ਇਸ ਪੱਖੋਂ ਜਿਹੜੀ ਉਹ ਸਹੀ ਆ। ਉਹ ਕਹਿੰਦਾ ਤੁਸੀਂ ਜਿਹੜੇ ਅੰਕੜੇ ਦੇਈ ਜਾਂਦੇ ਹੋ ਇਹ ਅੰਕੜੇ ਉਹ ਕਾਗਜ਼ੀ ਅੰਕੜੇ ਨੇ, ਔਰ ਇਹ ਵੀ ਗੱਲ ਜਿਹੜੀ ਉਹਨਾਂ ਨੇ ਕਹੀ ਕਿ ਜਿੰਨੇ ਰਾਜ ਨੇ ਉਹਨਾਂ ਨੂੰ ਕੇਂਦਰ ਦੀ ਸਰਕਾਰ ਇੱਕ ਅੱਖ ਦੇ ਨਾਲ ਵੇਖੇ। ਇੱਕ ਅੱਖ ਤੋਂ ਭਾਵ ਕਿ ਤੁਸੀਂ ਕਿਸੇ ਜਗ੍ਹਾ ਦੇ ਉੱਤੇ ਤਾਂ ਵੈਕਸੀਨੇਸ਼ਨ ਦੇ ਦਿੰਦੇ ਹੋ, ਕਿਤੇ ਤੁਸੀਂ ਨਹੀਂ ਦਿੰਦੇ, ਕਦੀ ਕਿੰਨੇ ਦੇ ਦਿੱਤੇ ਕਦੀ ਕਿੰਨੇ ਦੇ ਦਿੱਤੇ। ਉਹਦੇ ਜਿਹੜੇ ਇਹ ਸਵਾਲ ਨੇ ਇਹ ਬਿਲਕੁਲ ਜਾਇਜ਼ ਨੇ ਕਿ ਜੇ ਇਹ ਹਾਲਾਤ ਰਿਹਾ ਤੇ ਤੁਹਾਡੇ ਤੋਂ ਤੀਜੀ ਜਿਹੜੀ ਵੇਵ ਆ ਉਹਦਾ ਸਾਹਮਣਾ ਨਹੀਂ ਕੀਤਾ ਜਾ ਸਕਦਾ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।